ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 13 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਕੈਲੀਫੋਰਨੀਆ ਦੇ ਵਿੱਚ ਧੜਾ ਧੜ ਜਿਹੜੇ ਬਿੱਲ ਆ ਉਹ ਪਾਸ ਹੋ ਰਹੇ ਆ। ਆਪਾਂ ਤੁਹਾਨੂੰ ਦੱਸਿਆ ਸੀ SB 553 ਨੂੰ ਲੈ ਕੇ, ਫਿਰ ਰੈਸਟੋਰੈਂਟ ਦੇ ਜਿਹੜੇ EMPLOYEES ਆ ਉਹਨਾਂ ਦੇ ਮਿਨੀਮਮ ਵੇਜ ਨੂੰ ਲੈ ਕੇ। ਹੁਣ ਇੱਕ ਹੋਰ ਬਿੱਲ ਜਿਹੜਾ ਆ ਉਹ ਜਿਹੜਾ ਈਵਨ ਦੋ ਇੰਡਸਟਰੀ ਨੇ ਬਹੁਤ ਰੌਲਾ ਪਾਇਆ ਵੀ ਤੁਸੀਂ ਇਹ ਬਿੱਲ ਨੂੰ ਪਾਸ ਨਾ ਕਰੋ, ਤੇ ਕੈਲੀਫੋਰਨੀਆ ਦੇ ਲਾ ਮੇਕਰਸ ਨੇ ਇਹ ਬਿੱਲ ਪਾਸ ਕਰਤਾ। ਇਹ ਹੈਗਾ EMPLOYER PAID ਫੂਡ ਟ੍ਰੇਨਿੰਗ। ਇਸ ਲੈਜਿਸਲੇਸ਼ਨ ਦੇ ਮੁਤਾਬਕ ਜੋ EMPLOYERS ਆ ਉਹਨਾਂ ਨੂੰ ਟ੍ਰੇਨਿੰਗ ਦੇ ਲਈ, ਫੂਡ ਟ੍ਰੇਨਿੰਗ ਦੇ ਲਈ ਆਪਣੇ EMPLOYEES ਨੂੰ ਸਾਰਾ ਕੁਝ ਦੇਣਾ ਪਊਗਾ। ਉਹਨਾਂ ਦੀ ਸੈਲਰੀ ਵੀ, ਜੋ ਵੀ ਉਹਨਾਂ ਦੇ ਟਿਊਸ਼ਨ ਹੋਊਗੀ, ਜੋ ਵੀ ਜਿਹੜੀ ਜਿੱਦਾਂ ਦੀ ਸੇਫਟੀ ਦੀ ਟ੍ਰੇਨਿੰਗ ਹੈਗੀ ਆ, ਉਹ ਸਾਰਾ ਕੁਝ ਦੇਣਾ ਪਊਗਾ। ਸੈਨੇਟ ਬਿੱਲ 476 ਇਹ ਸਟੇਟ ਸੈਨੇਟ ਚੋਂ ਪਾਸ ਹੋ ਗਿਆ ਸੀ ਬਿਗ ਮਾਰਜਨ ਦੇ ਨਾਲ, 56 ਦੇ ਮੁਕਾਬਲੇ 18 ਦੇ ਨਾਲ। ਤੇ ਹੁਣ ਇਹ ਬਿੱਲ ਨੂੰ ਗੈਬਨ ਨਿਊਸਮ ਜੋ ਗਵਰਨਰ ਆ ਉਹਨਾਂ ਦੇ ਕੋਲ ਸੈਂਡ ਕਰ ਦਿੱਤਾ ਗਿਆ ਹੈਗਾ ਆ। ਨਿਊਯਾਰਕ ਟਾਈਮ ਨੇ ਇਹਦੇ ਬਾਰੇ ਕਾਫੀ ਲਿਖਿਆ ਸੀ, ਖਾਸ ਕਰਕੇ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਜਿਹੜਾ ਇੱਕ ਲੌਬੀਇਸਟ ਗਰੁੱਪ ਸੀ, ਉਹਨਾਂ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਰੇਜ਼ ਕੀਤੇ ਸੀ ਤਾਂ ਕਿ ਜਿਹੜਾ ਬਿੱਲ ਆ ਉਹ ਪਾਸ ਨਾ ਹੋਵੇ, ਕਿਉਂਕਿ ਉਹ ਕਹਿੰਦੇ ਸਾਡੇ ਤੇ ਇਹਦਾ ਖਰਚਾ ਆ ਉਹ ਬਹੁਤ ਜ਼ਿਆਦਾ ਹੀ ਪੈਣਾ ਹੈਗਾ ਆ। ਰੈਸਟੋਰੈਂਟ ਐਸੋਸੀਏਸ਼ਨ ਨੇ ਬਿਜ਼ਨਸ ਲੀਗ ਹੈਗੀ ਜਿਹੜੀ ਰਿਪਰੈਜ਼ੈਂਟ ਕਰਦੀ 5 ਲੱਖ ਬਿਜ਼ਨਸਸ ਨੂੰ ਓਵਰਆਲ ਸਟੇਟ ਦੇ ਵਿੱਚ, ਇਨਕਲੂਡਿੰਗ ਕੈਲੀਫੋਰਨੀਆ ਰੈਸਟੋਰੈਂਟ ਐਸੋਸੀਏਸ਼ਨ। ਇਨਵੈਸਟੀਗੇਸ਼ਨ ਨੇ ਫਾਈਂਡ ਕੀਤਾ ਸੀ ਵੀ 3.6 ਮਿਲੀਅਨ ਜਿਹੜੇ ਵਰਕਰਸ ਆ ਨੇਸ਼ਨ ਵਾਈਡ, ਉਹਨਾਂ ਨੂੰ ਇੰਡਸਟਰੀ ਗਰੁੱਪ ਨੂੰ ਕਲਾਸਿਸ ਦੇ ਲਈ ਜਾਣ ਦੇ ਲਈ ਪੇ ਕਰਨਾ ਪਊਗਾ, ਜੋ ਕਿ $25 ਮਿਲੀਅਨ ਦੇ ਕਰੀਬ ਰੈਵਨਿਊ ਬਣੂਗਾ। ਲੇਬਰ ਲੀਡਰਸ ਤੇ ਜਿਹੜੇ ਹੋਰ ਸਮ ਬਿਜ਼ਨਸ ਓਨਰ ਸੀਗੇ ਉਹ ਇਸ ਅਰੇਂਜਮੈਂਟ ਤੋਂ ਅਨਅਵੇਅਰ ਸੀਗੇ। ਸੋ ਇਦਾਂ ਦੇ ਬਿੱਲ ਜਿਹੜੇ ਆ ਉਹ ਆ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਬਿਜ਼ਨਸਸ ਆ ਉਹ ਖੁਸ਼ ਵੀ ਨਹੀਂ ਹੈਗੇ ਵੀ ਕਿੱਦਾਂ ਦੇ ਬਿੱਲ ਆ ਰਹੇ ਆ। ਬਾਕੀ ਇਹਨਾਂ ਦਾ ਜਿਹੜਾ ਅਸਰ ਆ ਉਹ ਆਉਣ ਵਾਲੇ ਸਮੇਂ ਤੇ ਪੈਣਾ। ਅਲਟੀਮੇਟਲੀ ਇਹਦਾ ਜਿਹੜਾ ਅਸਰ ਆ ਉਹ ਕੰਜ਼ਿਊਮਰ ਦੇ ਉੱਤੇ ਹੀ ਪੈਣਾ ਆ। ਜਿਹੜੀਆਂ ਚੀਜ਼ਾਂ ਉਹ ਮਹਿੰਗੀਆਂ ਹੋਣਗੀਆਂ ਤੇ ਸਾਰਾ ਕੁਛ ਉਹ ਪੈਸੇ ਫਿਰ ਆਪਾਂ ਨੂੰ ਪੇ ਕਰਨੇ ਪੈਣਗੇ। ਜੀ, ਅਗਲੀ ਜਿਹੜੀ ਗੱਲ ਕਰੀਏ, ਨਿਊਸਮ ਹੋਣਾ ਨੇ ਕਿਹਾ ਆ ਵੀ ਕੈਲੀਫੋਰਨੀਆ ਉਸ ਕੋਰਟ ਕੇਸ ਦੇ ਵਿੱਚ ਇੰਟਰਵੀਨ ਕਰੇਗਾ ਜਿਸ ਕੇਸ ਦੇ ਤਹਿਤ ਸੈਨ ਫਰਾਂਸਿਸਕੋ ਨੂੰ ਜਿਹੜੇ ਹੋਮਲੈਸ ਇਨਕੈਂਪਮੈਂਟਸ ਆ ਉਹਨਾਂ ਨੂੰ ਕਲੀਅਰ ਕਰਨ ਤੋਂ ਰੋਕਿਆ ਜਾ ਰਿਹਾ ਹੈਗਾ ਆ। ਗਵਰਨਰ ਨਿਊਸਮ ਨੇ ਜਿਹੜਾ ਆ ਉਹ ਟਿਊਜ਼ਡੇ ਨੂੰ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਇੱਕ ਫੈਡਰਲ ਕੋਰਟ ਕੇਸ ਚੱਲ ਰਿਹਾ ਜਿਸ ਦੇ ਤਹਿਤ ਸੈਨ ਫਰਾਂਸਿਸਕੋ ਨੂੰ ਰੋਕਿਆ ਜਾ ਰਿਹਾ ਹੈ ਵੀ ਜਿਹੜੀਆਂ ਹੋਮਲੈਸ ਇਨਕੈਂਪਮੈਂਟਸ ਲੱਗੀਆਂ ਹੋਈਆਂ ਆ ਉਸ ਨੂੰ ਕਲੀਅਰ ਕਰਨ ਦੇ ਲਈ। ਹੁਣ ਇੱਕ ਪਾਸੇ ਤਾਂ ਇਹ ਵੀ ਚਰਚਾ ਹੁੰਦੀ ਆ ਵੀ ਇਹ ਕਰਦੇ ਕੁਛ ਨਹੀਂ, ਜੇ ਕਰਨ ਲੱਗਦੇ ਆ ਤਾਂ ਫਿਰ ਕੋਰਟ ਨੇ ਵੀ ਰੋਕ ਦਿੱਤਾ। ਤੇ ਕਹਿੰਦੇ ਵੀ ਜੇ ਹੁਣ ਕੋਰਟ ਰੋਕਣ ਦੀ ਕੋਸ਼ਿਸ਼ ਕਰ ਰਿਹਾ ਆ ਤਾਂ ਉਹ ਕਹਿੰਦੇ ਵੀ ਅਸੀਂ ਇਸ ਨੂੰ ਰੋਕਾਂਗੇ, ਬੇਸਿਕਲੀ ਵੀ ਸਾਨੂੰ ਭਾਈ ਇਹਨੂੰ ਕਲੀਅਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ। ਨਿਊਸਮ ਨੇ ਕਿਹਾ ਵੀ ਮੈਂ ਹੋਪ ਕਰਦਾ, ਉਮੀਦ ਕਰਦਾ ਵੀ ਇਹ ਸੁਪਰੀਮ ਕੋਰਟ ਤੱਕ ਮੁੱਦਾ ਜਿਹੜਾ ਹੋ ਜਾਵੇ। ਤੇ ਕਹਿੰਦੇ ਵੀ ਇੱਕ ਪ੍ਰੋਗਰੈਸਿਵ ਡੈਮੋਕ੍ਰੇਟ ਵੱਲੋਂ ਇਦਾਂ ਦਾ ਜਿਹੜਾ ਬਿਆਨ ਆਉਣਾ ਉਹ ਇੱਕ ਬੜੀ ਅਚੰਭੇ ਤੇ ਵੱਡੀ ਗੱਲ ਜਿਹੜੀ ਉਹ ਦੇਖੀ ਜਾ ਰਹੀ ਹੈਗੀ ਆ। ਉਹਨਾਂ ਨੇ US ਮੈਜਿਸਟ੍ਰੇਟ ਜੱਜ ਡੋਨਾ ਰੂ ਨੂੰ ਵੀ ਇੱਕ ਹਿਸਾਬ ਦੇ ਨਾਲ
ਕਹਿ ਲਓ ਵੀ ਕਾਫੀ ਕਹਿ ਲਓ ਵੀ ਸਿੱਧੇ ਹੀ ਜਿਹੜਾ ਉਹ ਹੋ ਗਏ ਉਹਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਨਾਲ, ਵੀ ਉਹ ਐਡਮਿਨਿਸਟ੍ਰੇਸ਼ਨ ਨੂੰ ਜੋ ਕੰਮ ਕਰਨਾ ਚਾਹੁੰਦੇ ਆ ਉਹ ਇਸ ਦੇ ਵਿੱਚ ਉਸ ਨੂੰ ਰੋਕਿਆ ਜਾ ਰਿਹਾ ਹੈਗਾ ਆ। ਸੋ ਉਸ ਦੇ ਡਿਸੀਜਨ ਦੇ ਉੱਤੇ ਡੈਮੋਕ੍ਰੇਟ ਲੀਡਰਸ ਦੇ ਦੁਆਰਾ ਹੀ ਰਿਬਿਊਕ ਦੇਖਿਆ ਗਿਆ, ਕਿਉਂਕਿ ਉਹ ਚਾਹੁੰਦੇ ਸੀਗੇ ਵੀ ਇਹ ਜਿਹੜੀਆਂ ਇਨਕੈਂਪਮੈਂਟਸ ਆ ਇਹਨਾਂ ਨੂੰ ਇੱਥੋਂ ਕਲੀਅਰ ਕੀਤਾ ਜਾ ਸਕੇ, ਪਰ ਇਸ ਜੱਜ ਨੇ ਹਾਲ ਦੀ ਘੜੀ ਇਨਕੈਂਪਮੈਂਟਸ ਕਲੀਅਰ ਕਰਨ ਤੋਂ ਰੋਕ ਦਿੱਤਾ ਹੈ। ਜੀ, ਕੈਲੀਫੋਰਨੀਆ ਦੀਆਂ ਕੁਝ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਟੌਪ ਦੇ US ਕਾਲਜ ਲਿਸਟ ਦੇ ਵਿੱਚ ਆਈਆਂ ਹੈਗੀਆਂ ਆ। ਇਹਨਾਂ ਦੇ ਵਿੱਚੋਂ ਬੇ ਏਰੀਏ ਦੇ ਕਾਲਜ ਵੀ ਹੈਗੇ ਆ। ਵਾਲ ਸਟਰੀਟ ਜਰਨਲ ਤੇ ਕਾਲਜ ਪਲਸ ਇਹਨਾਂ ਨੇ 2024 ਦੇ ਲਈ ਬੈਸਟ ਕਾਲਜਸ ਇਨ ਅਮਰੀਕਾ ਰੈਂਕਿੰਗ ਕੀਤੀ ਹੈਗੀ ਆ, ਜਿਹਦੇ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਟੌਪ ਤੇ ਆਈ ਆ। 6 ਕੈਲੀਫੋਰਨੀਆ ਦੇ ਕਾਲਜਸ ਟੌਪ ਦੇ 50 ਚ ਆਏ ਆ, ਜਿਨ੍ਹਾਂ ਚ ਸਟੈਨਫੋਰਡ ਯੂਨੀਵਰਸਿਟੀ ਨੰਬਰ 4, ਕਲੈਰਮੌਂਟ ਮੈਕੈਨਾ ਕਾਲਜ ਨੰਬਰ 9, ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਨੰਬਰ 18, ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਨੰਬਰ 22, ਯੂਨੀਵਰਸਿਟੀ ਆਫ ਲਾਵਰਨ ਨੇ ਨੰਬਰ 33 ਤੇ ਪਮੋਨਾ ਕਾਲਜ ਨੰਬਰ 49 ਤੇ ਆਏ ਆ। ਯੂਜ਼ਲੀ UC ਬਰਕਲੇ ਆ ਉਹ ਉੱਪਰ ਹੁੰਦੀ ਆ, ਉਹ ਇਹ 50 ਦੇ ਵਿੱਚ ਨਹੀਂ ਆਈ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਉਹ ਆ ਰਹੀ ਆ ਉਹ ਸਿਆਟਲ ਪੁਲਿਸ ਦੇ ਨਾਲ ਜੁੜੀ ਹੋਈ ਆ। ਸਿਆਟਲ ਪੁਲਿਸ ਦੇ ਅਫਸਰ ਨੇ ਜਨਵਰੀ ਮਹੀਨੇ ਦੇ ਵਿੱਚ ਇੱਕ ਪੈਡੈਸਟਰੀਅਨ ਨੂੰ ਦਰੜ ਦਿੱਤਾ ਸੀਗਾ। ਉਹ ਪੈਡੈਸਟਰੀਅਨ ਕੋਈ ਹੋਰ ਨਹੀਂ, ਇੱਕ ਭਾਰਤੀ ਮੂਲ ਦੀ 26 ਸਾਲਾਂ ਦੀ ਜਾਨਵੀ ਕੰਡੂਲਾ ਨਾਂ ਦੀ ਕੁੜੀ ਸੀਗੀ। ਹੁਣ ਇਹ ਜਿਹੜੀ ਮੌਤ ਆ ਪੈਡੈਸਟਰੀਅਨ ਦੀ ਮੌਤ ਆ ਚਰਚਾ ਦਾ ਵਿਸ਼ਾ ਇਸ ਲਈ ਬਣ ਗਈ ਆ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪੁਲਿਸ ਅਫਸਰ ਦਾ ਬੋਡੀ ਕੈਮਰਾ ਆ ਉਸਨੇ ਜੋ ਗੱਲਬਾਤ ਇੱਕ ਚੀਜ਼ ਰਿਕਾਰਡ ਕੀਤੀ ਆ, ਉਹ ਇੱਕ ਹਿਸਾਬ ਦੇ ਨਾਲ ਲੱਗਦਾ ਹੈ ਵੀ ਇਹਨਾਂ ਕਈ ਵਾਰੀ ਜਿਹੜੇ ਪੁਲਿਸ ਅਫਸਰ ਆ ਉਹਨਾਂ ਦੇ ਵਿੱਚ ਨਿਰਦਰਤਾ ਵੀ ਜਿਹੜੀ ਉਹ ਹੋ ਸਕਦੀ ਆ, ਉਹ ਲੋਕਾਂ ਦੀ ਜਾਨ ਨੂੰ ਜਾਨ ਜਿਹੜੀ ਉਹ ਨਹੀਂ ਸਮਝਦੇ। ਇਹ ਜਿਹੜਾ ਸਿਆਟਲ ਪੁਲਿਸ ਡਿਪਾਰਟਮੈਂਟ ਨੇ ਫੁਟੇਜ ਰਿਲੀਜ਼ ਕੀਤੀ ਆ ਉਸ ਦੇ ਵਿੱਚ ਆਫਿਸਰ ਡੈਨੀਅਲ ਆਰਡਰਰ ਦਾ ਬੋਡੀ ਕੈਮਰਾ ਆ। ਕਹਿੰਦੇ ਵੀ ਇਸ ਦਾ ਬੋਡੀ ਕੈਮਰਾ ਔਨ ਸੀਗਾ ਜਦੋਂ ਸਾਊਥ ਲੇਕ ਯੂਨੀਅਨ ਨੇਬਰਹੁੱਡ ਦੇ ਵਿੱਚ ਇੱਕ ਪੈਡੈਸਟਰੀਅਨ ਜਦੋਂ ਸਿਆਟਲ ਪੁਲਿਸ ਵਾਲੇ ਦੀ ਗੱਡੀ ਹੇਠਾਂ ਆ ਕੇ ਮਰ ਗਈ ਸੀ, ਉਸ ਤੋਂ ਬਾਅਦ ਦਾ ਆ। ਪੈਟਰੋਲ ਆਫਿਸਰ ਕਹਿੰਦੇ ਵੀ ਉਹ ਕਿਸੇ ਹੋਰ ਆਫਿਸਰ ਦੇ ਦੁਆਰਾ ਜਦੋਂ ਸਟਰੱਕ ਹੋਈ ਸੀਗੀ, ਕਿਲ ਹੋ ਗਈ ਸੀਗੀ, ਮਰ ਗਈ ਸੀਗੀ, ਉਸ ਨੂੰ ਰਿਸਪੌਂਡ ਕਰ ਰਿਹਾ ਸੀਗਾ। ਪ੍ਰਾਇਓਰਟੀ 1 ਕਾਲ ਸੀਗੀ ਤੇ ਉਹਦੇ ਵਿੱਚ ਕ੍ਰਾਸਵਾਕ ਦੇ ਵਿੱਚ ਬੀਬੀ ਜਿਹੜੀ ਉਹ ਲੱਗੀ ਸੀਗੀ। ਫੁਟੇਜ ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਉਹ ਇੱਕ ਤਾਂ ਉਸਦੀ ਮੌਤ ਦੇ ਬਾਅਦ ਦੇ ਵਿੱਚ ਹੱਸ ਰਿਹਾ ਆ ਵੀ ਜਿੱਦਾਂ ਉਸਦੀ ਕੋਈ ਵੈਲਿਊ ਨਹੀਂ। ਬਾਅਦ ਦੇ ਵਿੱਚ ਉਹ ਇਹ ਗੱਲ ਕਰਦਾ ਨਜ਼ਰ ਆਉਂਦਾ ਆ ਵੀ ਹਾਂ ਚੱਲ ਆਪਾਂ ਸਿੱਧਾ ਉਹਦੇ ਪਰਿਵਾਰ ਦੇ ਨਾਲ ਉਹਨੂੰ ਚੈੱਕ ਦੇ ਦਾਂਗੇ $11,000 ਦਾ, ਉਹ 26 ਸਾਲਾਂ ਦੀ ਸੀਗੀ, ਉਹਦੀ ਕਿਹੜਾ ਕੋਈ ਸ਼ੀ ਬੇਸਿਕਲੀ ਹੈਡ ਲਿਮਿਟਿਡ ਵੈਲਿਊ। ਇਹ ਦੱਸਿਆ ਜਾ ਰਿਹਾ ਹੈ 25 ਮਾਈਲ ਪਰ ਆਵਰ ਵਾਲੀ ਸਪੀਡ ਲਿਮਿਟ ਵਾਲੀ ਰੋਡ ਦੇ ਉੱਤੇ ਇਹ 63 ਮਾਈਲ, ਇੱਕ ਜਗ੍ਹਾ ਦੇ ਉੱਤੇ ਇਹ 74 ਮਾਈਲ ਪਰ ਆਵਰ ਦੀ ਸਪੀਡ ਤੇ ਵੀ ਜਾਂਦਾ ਹੋਇਆ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਆ। ਇਹ ਜਿਹੜੇ ਜਿਨ੍ਹਾਂ ਦੀ ਫੁਟੇਜ ਆ ਹਰਜੋਤ ਸਿੰਘ ਜੀ ਕੋਈ ਹੋਰ ਨਹੀਂ, ਉੱਥੋਂ ਦੀ ਜਿਹੜੀ ਸਭ ਤੋਂ ਵੱਡੀ ਪੁਲਿਸ ਦੀ ਯੂਨੀਅਨ ਗਿਲਡ ਆ ਉਹਦਾ ਇਹ ਵਾਈਸ ਪ੍ਰੈਜ਼ੀਡੈਂਟ ਜਿਹੜਾ ਉਹ ਦੱਸਿਆ ਜਾਂਦਾ ਹੈ। ਹੁਣ ਤੁਸੀਂ ਦੇਖੋ ਵੀ ਇੱਕ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਉੱਥੇ ਦੇ ਗਿਲਡ ਦੇ ਆਪਸ 'ਚ ਇੱਦਾਂ ਗੱਲ ਕਰ ਰਹੇ ਹੋਣ ਤਾਂ ਉਹ ਆਮ ਲੋਕਾਂ ਬਾਰੇ ਕਿੱਦਾਂ ਦੀ ਜਿਹੜੀ ਰਾਏ ਆ ਉਹ ਰੱਖ ਰਹੇ ਹੋਣਗੇ। ਇਹ ਜਿਹੜਾ ਕਲਿੱਪ ਆ ਉੱਥੋਂ ਦੇ ਡਿਪਾਰਟਮੈਂਟ ਦੇ ਵਿੱਚ ਹੀ ਜਦ ਫੁਟੇਜ ਨੂੰ ਨਿਰੀਖਣ ਕੀਤਾ ਜਾ ਰਿਹਾ ਸੀਗਾ ਉਹਦੇ ਵਿੱਚ ਲੱਭਾ, ਉਹ ਉੱਥੋਂ ਦੇ EMPLOYEE ਨੇ ਇਸ ਫੁਟੇਜ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ ਤੇ ਫਿਰ ਇਸ ਦੇ ਬਾਰੇ ਜਿਹੜਾ ਹੁਣ ਪਤਾ ਲੱਗਾ ਆ। ਘਟਨਾ 23 ਜਨਵਰੀ ਦੀ ਆ ਤੇ ਹੁਣ ਦੇਖੋ ਸਤੰਬਰ ਦੇ ਵਿੱਚ ਜਾ ਕੇ ਇਸ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ ਹੈਗਾ ਆ। ਤੇ ਅਫਸੋਸ ਵਾਲੀ ਗੱਲ ਇਹ ਆ ਵੀ ਹੋ ਸਕਦਾ ਵੀ ਜਿਸ ਅਫਸਰ ਨੇ ਉਸ ਨੂੰ ਦਰੜਿਆ ਆ, ਉਸ ਨੂੰ ਮਾਰ ਦਿੱਤਾ ਆ, ਉਹ ਇਵੈਂਚੁਅਲੀ ਉਸ ਦਾ ਬਾਲ ਵੀ ਜਿਹੜਾ ਆ ਉਹ ਬਾਂਕਾ ਨਾ ਹੋਵੇ। ਉਹਦੇ ਪਰਿਵਾਰ ਵਾਲੇ ਹੁਣ ਕਹਿ ਰਹੇ ਆ ਵੀ ਭਾਈ ਅਸੀਂ ਅਜੇ ਕਿਸੇ ਵੀ ਮੀਡੀਆ ਦੇ ਸਾਹਮਣੇ ਜਿਹੜਾ ਉਹ ਨਹੀਂ ਆਉਣਾ ਚਾਹੁੰਦੇ। ਸਿਆਟਲ ਪੁਲਿਸ ਡਿਪਾਰਟਮੈਂਟ ਆਪਣੇ ਪੱਧਰ ਦੇ ਉੱਤੇ ਹਮਦਰਦੀ ਜਿਹੜੀ ਉਹ ਜਤਾ ਰਿਹਾ ਆ, ਪਰ ਉਹਨਾਂ ਦਾ ਆਪਣਾ ਹੀ ਜਿਹੜਾ ਪੁਲਿਸ ਅਫਸਰ ਇੱਦਾਂ ਦੀ ਘਟਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਹੋਰ ਅਫਸਰ ਆ ਉਸ ਦੀ ਮੌਤ ਦੇ ਉੱਤੇ ਹੱਸ ਰਹੇ ਸੀ। 11,000 ਦੀ ਵੈਲਿਊ ਦੀ ਪਾ ਰਹੇ ਸੀ, ਲਿਮਿਟਿਡ ਵੈਲਿਊ ਜਿਹੜੀ ਉਸ ਦੀ ਕਹਿ ਰਹੇ ਸੀ। ਉਸ ਕਰਕੇ ਜਿਨ੍ਹਾਂ ਨੇ ਵੀ ਉਹ ਫੁਟੇਜ ਸੁਣੀ ਆ ਦੇਖੀ ਆ ਉਹ ਖਾਸੇ ਜਿਹੜੇ ਉਹ ਨਾਖੁਸ਼ ਨਜ਼ਰ ਆ ਰਹੇ ਨੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਹੁਣ ਕਮਿਊਨਿਟੀ ਕਾਲਜ ਆ ਕਹਿੰਦੇ ਪਈ ਤੁਸੀਂ ਉੱਥੋਂ ਇੱਕ ਡਿਗਰੀ ਬਿਨਾਂ ਕਲਾਸਿਸ ਤੋਂ ਬਿਨਾਂ ਲੈਕਚਰ ਤੋਂ
ਲੈ ਸਕਦੇ ਹੈਗੇ। ਇੱਕ ਨਵਾਂ ਪ੍ਰੋਗਰਾਮ ਕੈਲੀਫੋਰਨੀਆ ਦੇ 8 ਕਮਿਊਨਿਟੀ ਕਾਲਜਸ ਵਿੱਚੋਂ ਸ਼ੁਰੂ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਮਡੇਰਾ ਕਾਲਜ ਵੀ ਹੈਗਾ ਆ। ਕਹਿੰਦੇ ਵੀ ਬਹੁਤ ਵਾਰ ਜੋ ਸਟੂਡੈਂਟਸ ਆ ਉਹ ਐਗਜ਼ਾਮਸ ਦੇ ਵਿੱਚ ਕਲਾਸਿਸ ਦੇ ਵਿੱਚ ਜਿਹੜੇ ਸਟਕ ਹੋ ਜਾਂਦੇ ਆ, ਪਰ ਜਿਹੜਾ ਇਹ ਟ੍ਰਾਂਜੀਸ਼ਨਲ ਐਜੂਕੇਸ਼ਨ ਸਿਸਟਮ ਆ ਇਹ ਇੰਨਾ ਈਜ਼ੀ ਨਹੀਂ ਹੈਗਾ ਤੇ ਗ੍ਰੇਡਸ ਤੋਂ ਡਰ ਜਾਂਦੇ ਆ ਬੱਚੇ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਹਿੰਦੇ ਭਈ ਡਿਗਰੀ ਜਿਹੜੀ ਆ ਉਹਨਾਂ ਦੀ ਕੰਪੀਟੈਂਸੀ ਤੇ ਕੀ ਉਹ ਆਪਣੇ ਆਪ ਕਿਹੜੀ ਸਕਿੱਲ ਕ੍ਰੀਏਟ ਕਰਦੇ ਹੈਗੇ ਉਹਦੇ ਤੇ ਡਿਪੈਂਡ ਹੋਊਗੀ, ਕੰਪੀਟੈਂਸੀ ਬੇਸਡ ਐਜੂਕੇਸ਼ਨ ਹੋਊਗੀ। ਕਿਉਂਕਿ ਪਿਛਲੇ 2 ਸਾਲਾਂ ਦੇ ਦੌਰਾਨ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਕਾਲਜ ਸਟੂਡੈਂਟ ਆ ਉਹ ਡ੍ਰੌਪ ਆਊਟ ਹੋ ਗਏ ਆ, ਯੂਨੀਵਰਸਿਟੀਆਂ ਚੋਂ ਵੀ, ਕਮਿਊਨਿਟੀ ਕਾਲਜ ਦੇ ਵਿੱਚੋਂ ਵੀ ਕਰੋਨਾ ਵਾਇਰਸ ਦੇ ਦੌਰਾਨ। ਸੋ 8 ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜਸ ਇਸ ਪਾਇਲਟ ਪ੍ਰੋਗਰਾਮ ਦੇ ਲਈ ਚੁਣੇ ਗਏ ਆ। ਉਹਨਾਂ ਨੂੰ $5,15,000 ਜਿਹੜਾ ਦਿੱਤਾ ਗਿਆ ਹੈ ਕੋਰਸ ਡਿਜ਼ਾਈਨ ਕਰਨ ਦੇ ਲਈ, ਤਾਂ ਕਿ ਉਹ ਬੱਚੇ ਜਿਹੜੇ ਐਸੋਸੀਏਟ ਡਿਗਰੀ ਲੈ ਸਕਣ ਤੇ ਆਪਣੀ ਆਪਣੀ ਜਿਹੜੀ ਸਕਿੱਲ ਆ ਉਹ ਟੀਚਰਸ ਦੇ ਨਾਲ ਗੱਲ ਕਰਕੇ, ਚਾਹੇ ਆਨਲਾਈਨ ਕਲਾਸਿਸ, ਕਾਲਜ ਜਾ ਕੇ ਆਪਣੇ ਕੰਮ ਤੋਂ ਉਹ ਸਕਿੱਲ ਜਿਹੜੀਆਂ ਆ ਉਹ ਬਣਾ ਸਕਣ ਤੇ ਜਦੋਂ ਉਹ ਪੂਰੀ ਉਹਨਾਂ ਦੀ ਕੰਪੀਟੈਂਸੀ ਹੋਊਗੀ ਤੇ ਉਹ ਫਿਰ ਉਹਨਾਂ ਨੂੰ ਡਿਗਰੀ ਵੀ ਦਿੱਤੀ ਜਾਊਗੀ। ਜੀ। ਮੋਨੋਰੇ ਵੈਲੀ ਤੋਂ ਅਗਲੀ ਖਬਰ ਆ ਰਹੀ ਹੈ। ਸਦਰਨ ਕੈਲੀਫੋਰਨੀਆ ਦੀ ਜਿਹੜੀ ਸਕੂਲ ਡਿਸਟ੍ਰਿਕਟ ਆ ਉਹ ਇੱਕ ਪਰਿਵਾਰ ਨੂੰ ਹੁਣ $27 ਮਿਲੀਅਨ ਦੇਵੇਗੀ। ਇਹ ਇੱਕ ਸੈਟਲਮੈਂਟ ਹੋਈ ਆ। ਮੋਨੋਰੇ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਇੱਕ 13 ਸਾਲਾਂ ਦਾ ਡਿਏਗੋ ਸਟੋਲਜ਼ ਨਾਂ ਦਾ ਮੁੰਡਾ, ਉਸ ਦੀ ਮੌਤ ਹੋ ਗਈ ਸੀ ਜਦ ਉਸ ਦੇ ਸਾਥੀ ਵਿਦਿਆਰਥੀਆਂ ਨੇ ਉਸ ਨੂੰ ਬਹੁਤ ਹੀ ਜ਼ੋਰ ਦੀ ਘਸੁੰਨ ਮਾਰਿਆ। ਇਹ 8ਵੀਂ ਗ੍ਰੇਡ ਦਾ ਮੁੰਡਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਇਸ ਮੁੰਡੇ ਦੀ ਮੌਤ ਹੋ ਗਈ। ਸੋ ਕਹਿੰਦੇ ਵੀ ਇੱਕ ਨਿਆਣੇ ਨੇ ਇਸ ਮੁੰਡੇ ਦੇ ਸਿਰ ਦੇ ਪਿਛਲੇ ਪਾਸੇ ਘਸੁੰਨ ਮਾਰਿਆ, ਉਹ ਥੱਲੇ ਡਿੱਗਾ, ਪਿੱਲਰ ਦੇ ਵਿੱਚ ਜਿਹੜਾ ਉਹਦਾ ਸਿਰ ਵੱਜਾ। ਉਸ ਤੋਂ ਬਾਅਦ ਦੇ ਵਿੱਚ ਜਦੋਂ ਡਿੱਗ ਵੀ ਪਿਆ ਤਾਂ ਉਹਨੂੰ ਕੰਟੀਨਿਊਸਲੀ ਸਟੋਲਜ਼ ਨੂੰ ਇਹ ਜਿਹੜੇ ਮੁੰਡੇ ਆ ਉਹ ਕੁੱਟ ਮਾਰ ਕਰਦੇ ਰਹੇ। 9 ਦਿਨਾਂ ਬਾਅਦ ਉਸ ਦੀ ਬ੍ਰੇਨ ਇੰਜਰੀ ਕਰਕੇ ਮੌਤ ਹੋ ਗਈ ਆ। ਸੋ ਕਿਉਂਕਿ ਇਹ ਸਕੂਲ ਦੇ ਵਿੱਚ ਘਟਨਾ ਵਾਪਰੀ, ਉਹਦੇ ਪਰਿਵਾਰ ਵਾਲਿਆਂ ਨੇ ਹੁਣ ਇਸ ਸਕੂਲ ਡਿਸਟ੍ਰਿਕਟ ਦੇ ਨਾਲ ਸੈਟਲਮੈਂਟ ਜਿਹੜੀ ਉਹ ਕੀਤੀ ਆ। ਜਿਹੜੇ ਲਾਇਰਸ ਆ, ਵਕੀਲ ਆ ਇਸ ਮੁੰਡੇ ਦੇ ਜਿਹੜੇ ਰਿਸ਼ਤੇਦਾਰਾਂ ਦੇ, ਉਹਨਾਂ ਨੇ ਕਿਹਾ ਆ ਵੀ ਇਸ ਮਾਮਲੇ ਵਿੱਚ $27 ਮਿਲੀਅਨ ਆ ਇਸ ਨੂੰ ਮਿਲੇਗਾ। ਬੁਲਿੰਗ ਨੂੰ ਲੈ ਕੇ ਇਹ ਜਿਹੜੀ ਚਰਚਾ ਅੱਗੇ ਤੋਂ ਅੱਗੇ ਜਿਹੜੀ ਆ ਉਹ ਵਧੀ। ਕਹਿੰਦੇ ਵੀ ਬੁਲਿੰਗ ਕਿਤੇ ਵੀ ਟੋਲਰੇਟ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਜਿੰਨੀਆਂ ਵੀ ਕੰਪਲੇਂਟ ਬੁਲਿੰਗ ਦੀਆਂ ਜਾਂ ਅਸੌਲਟ ਦੀਆਂ ਆਉਂਦੀਆਂ ਆ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਆ। ਸਕੂਲ ਅਧਿਕਾਰੀਆਂ ਨੇ ਸੈਟਲਮੈਂਟ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ ਹੈਗੀ। ਪਰਿਵਾਰ ਨੇ ਰੋਂਗਫੁਲ ਡੈਥ ਲਾ ਸੂਟ ਇਸ ਸਕੂਲ ਡਿਸਟ੍ਰਿਕਟ ਦੇ ਉਲਟ ਜਿਹੜਾ ਆ ਉਹ ਲਗਾਇਆ ਸੀਗਾ। ਅਸੇਲੈਂਟਸ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਇਸ ਮੁੰਡੇ ਦੀ, ਉਹ 14 ਸਾਲਾਂ ਦੇ ਸੀਗੇ ਜਦੋਂ ਇਹ ਹਮਲਾ ਹੋਇਆ। ਹੁਣ ਤੱਕ ਉਹਨਾਂ ਨੇ 47 ਦਿਨ ਜਿਹੜੇ ਜੁਵਨਲ ਕਸਟਡੀ ਦੇ ਵਿੱਚ ਜਿਹੜੇ ਉਹ ਰੱਖੇ ਆ। ਜੱਜ ਨੇ ਇਹਨਾਂ ਨੂੰ ਹੋਰ ਸਜ਼ਾ ਦੇਣ ਤੋਂ ਨਾ ਜਿਹੜਾ ਉਹ ਕਰ ਦਿੱਤਾ ਆ। ਪਰ ਕਹਿੰਦੇ ਵੀ ਹਾਂ ਤੁਹਾਨੂੰ ਗੁੱਸਾ ਜ਼ਿਆਦਾ ਆਇਆ ਸੀ, ਤੁਸੀਂ ਐਂਗਰ ਮੈਨੇਜਮੈਂਟ ਥੈਰੇਪੀ ਜਿਹੜੀ ਆ ਉਹ ਜ਼ਰੂਰ ਕਰ ਲਓ। ਕਿਸੇ ਦਾ ਪਰਿਵਾਰ ਦਾ 13 ਸਾਲਾਂ ਦਾ ਨਿਆਣਾ ਜਿਹੜਾ ਉਹ ਗਵਾਚ ਗਿਆ ਤੇ ਦੂਜਿਆਂ ਨੂੰ ਐਂਗਰ ਮੈਨੇਜਮੈਂਟ ਜਿਹੜੀ ਆ ਉਹ ਮਿਲ ਰਹੀ ਆ। ਹਾਂ, ਨੋ ਡਾਊਟ ਹੁਣ 27 ਮਿਲੀਅਨ ਭਾਵੇਂ ਦੇ ਰਹੇ ਆ ਪਰ ਨਿਆਣਾ ਕਦੀ ਮੁੜ ਕੇ ਵਾਪਸ ਨਹੀਂ ਆਉਣਾ। ਆਪਾਂ ਨੂੰ ਵੀ ਭਾਈ ਧਿਆਨ ਰੱਖਣਾ ਚਾਹੀਦਾ ਵੀ ਨਿਆਣਿਆਂ ਦੇ ਨਾਲ ਕੀ ਕੁਝ ਸਕੂਲਾਂ ਦੇ ਵਿੱਚ ਹੋ ਰਿਹਾ ਹੈ। ਜੀ, ਅਗਲੀ ਖਬਰ ਵਿੱਚ ਚਲੀਏ। ਸੈਨ ਹੋਜ਼ੇ ਦੇ ਮੇਅਰ ਸੈਮ ਲਗਾਰਡੋ ਇੱਕ ਸੈਨ ਫਰਾਂਸਿਸਕੋ ਬੇਸਡ ਗਰਾਊਂਡ ਫੋਰ ਪਬਲਿਕ ਅਫੇਅਰਸ ਜਿਹੜੀ ਆ ਉਸ ਨੂੰ ਐਜ਼ ਏ ਸੀਨੀਅਰ ਐਡਵਾਈਜ਼ਰ ਜਿਹੜਾ ਜੁਆਇਨ ਕਰਨ ਜਾ ਰਹੇ ਆ। ਪਹਿਲਾਂ ਇਹ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਸੀ ਕਿ ਸੈਮ ਲਗਾਰਡੋ ਹੋ ਸਕਦਾ ਆ ਜੋ ਬੇ ਏਰੀਏ ਦੀ ਕਾਂਗਰਸ ਵੂਮਨ ਹੈ ਜ਼ੋਲ ਲੋਫਗ੍ਰੇਨ, ਉਹ ਵੀ ਕਾਫੀ ਏਜਡ ਹੋ ਗਏ ਆ, 84 ਸਾਲਾਂ ਦੇ ਮੇਰੇ ਖਿਆਲ ਨਾਲ ਉਹਨਾਂ ਦੀ ਵੀ ਉਮਰ ਹੋ ਗਈ ਆ। ਸੋ ਉਹਨਾਂ ਦੀ ਜਗ੍ਹਾ ਦੇ ਉੱਤੇ 2024 ਦੇ ਵਿੱਚ ਉਹ ਇਲੈਕਸ਼ਨ ਲੜ ਸਕਦੇ ਆ, ਪਰ ਅੱਜ ਇਹ ਕਲੀਅਰ ਹੋ ਗਿਆ ਕਿ ਨਹੀਂ, ਉਹ ਇਲੈਕਸ਼ਨ ਲੜਨ ਨਹੀਂ ਜਾ ਰਹੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਬਕਾ ਕੈਲੀਫੋਰਨੀਆ ਦਾ ਪੁਲਿਸ ਅਫਸਰ ਜਿਹੜਾ ਬਾਅਦ ਦੇ ਵਿੱਚ ਸੀਰੀਅਲ ਕਿਲਰ ਬਣ ਗਿਆ, ਉਹ ਡੈਥ ਰੋ ਤੇ ਸੀਗਾ। ਇਸ ਦੇ ਉੱਤੇ 1980 ਦੇ ਦਹਾਕੇ ਦੇ ਵਿੱਚ 6 ਲੋਕਾਂ ਦੇ ਕਤਲ ਦੇ ਜਿਹੜੇ ਆ ਉਹ ਦੋਸ਼ ਸੀਗੇ। ਉਸ ਦੀ ਕਹਿੰਦੇ ਵੀ ਔਨ ਡੈਥ ਰੋ ਜਿਹੜੀ ਉਹ ਮੌਤ ਹੋ ਗਈ ਹੈ। ਐਂਥਨੀ ਸਲੀ ਇਸ ਦਾ ਨਾਮ ਸੀ, 79 ਸਾਲਾਂ ਦਾ ਸੀਗਾ। ਬੀਤੇ ਸ਼ੁੱਕਰਵਾਰ ਇਸ ਦੀ ਮੈਡੀਕਲ ਫੈਸਿਲਿਟੀ ਜਿਹੜਾ ਸੈਨ ਕੁਐਂਟਨ ਰਿਹੈਬਲੀਟੇਸ਼ਨ ਸੈਂਟਰ ਆ ਉਸ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। ਕਈ ਦਹਾਕਿਆਂ ਤੋਂ
ਇਹ ਜਿਹੜਾ ਆ ਉਹ ਜੇਲ੍ਹ ਦੇ ਵਿੱਚ ਸੀਗਾ। ਇਹ ਮਰੀਨ ਕਾਉਂਟੀ ਦੇ ਜਿਹੜੇ ਕਾਰਨਰ ਆਫਿਸ ਆ ਉਹਨਾਂ ਨੇ ਇਸ ਦਾ ਦੱਸਿਆ ਵੀ ਇਹ ਨੈਚੁਰਲ ਕਾਜ਼ਜ਼ ਕਰਕੇ ਇਸ ਦੀ ਮੌਤ ਹੋਈ ਆ। ਜੂਨ 1986 ਦੇ ਵਿੱਚ ਇਸਨੇ ਕੈਥਰੀਨ ਬੈਰਟ 24 ਸਾਲਾਂ ਦੀ, ਬਾਰਬਰਾ ਸੀਅਰਸੀ 22 ਸਾਲਾਂ, ਗਲੋਰੀਆ ਜੀਨ ਫਰੇਵਲ 24 ਸਾਲ, ਬ੍ਰੈਂਡਨ ਓਕਟਨ 19 ਸਾਲ, ਮਾਈਕਲ ਥਾਮਸ 24 ਸਾਲ ਤੇ ਫਿਲਿਸ ਮਲੈਂਡਸ 20 ਸਾਲ ਇਹਨਾਂ ਨੂੰ ਜਿਹੜਾ ਆ ਕੁੱਟ ਕੇ, ਸਟੈਬ ਕਰਕੇ ਤੇ ਗੋਲੀ ਮਾਰ ਕੇ ਜਿਹੜਾ ਆ ਉਹ ਮਾਰ ਦਿੱਤਾ ਸੀ ਇੱਕ ਇਲੈਕਟ੍ਰੀਕਲ ਸਪਲਾਈ ਵੇਅਰ ਹਾਊਸ ਦੇ ਵਿੱਚ ਸੈਨ ਫਰਾਂਸਿਸਕੋ ਬੇ ਏਰੀਆ ਦੇ ਵਿੱਚ। ਸੋ ਗੋਲਡਨ ਗੇਟ ਪਾਰਕ ਦੇ ਵਿੱਚ ਵੀ ਇਸਨੇ ਬੈਰਲਸ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਸਟਫ ਕਰਕੇ ਸਿੱਟੀਆਂ ਹੋਈਆਂ ਸੀਗੀਆਂ। ਸੋ ਹੁਣ ਇਸ ਦੀ ਉੱਦਾਂ ਜਿਹੜੀ ਆ ਕਹਿੰਦੇ ਆ ਵੀ ਮੌਤ ਹੋਈ ਆ। ਉੱਦਾਂ ਬੇ ਏਰੀਏ ਦੇ ਵਿੱਚ ਇਹ 1966 ਤੋਂ 1974 ਤੱਕ ਪੁਲਿਸ ਅਫਸਰ ਵੀ ਰਿਹਾ ਸੀਗਾ। ਜੀ ਬਿਲਕੁਲ। ਤੇ ਆਪਾਂ ਇਕਨੋਮੀ ਦੀ ਗੱਲ ਕਰਦੇ ਜਾਈਏ, ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜੋ ਵੀ ਖਬਰਾਂ ਆ ਰਹੀਆਂ ਕਹਿੰਦੇ ਬਾਈਡਨ ਇਕਨੋਮਿਕਸ, ਜੋ ਬਾਈਡਨੋਮਿਕਸ ਕਰਕੇ ਜਿਹਨੂੰ ਕਿਹਾ ਜਾ ਰਿਹਾ ਆ, ਇਹ ਕੰਮ ਨਹੀਂ ਕਰ ਰਹੀ ਹਜੇ। ਆਪਾਂ ਸਵੇਰੇ ਵੀ ਰਿਪੋਰਟ ਤੁਹਾਨੂੰ ਦੱਸੀ ਸੀ ਵੀ ਇਨਫਲੇਸ਼ਨ ਥੋੜੀ ਜਿਹੀ ਵੱਧ ਗਈ ਹੈਗੀ ਆ। ਓਵਰਆਲ ਜੇ ਦੇਖਿਆ ਜਾਵੇ, ਈਵਨ ਦੋ ਕਲੇਮ ਕੀਤੇ ਜਾ ਰਹੇ ਆ ਵੀ ਇਨਫਲੇਸ਼ਨ ਤੇ ਫਰਕ ਪੈ ਰਿਹਾ ਆ ਪਿਛਲੇ ਸਾਲ ਨਾਲੋਂ, ਪਰ ਗੈਸ ਦੀਆਂ ਪ੍ਰਾਈਸਿਸ $5 $5.5 ਤੋਂ ਉੱਪਰ ਆ ਤੇ ਫੂਡ ਦੀਆਂ ਪ੍ਰਾਈਸਿਸ ਵੀ ਆਪ ਗਈਆਂ ਹੈਗੀਆਂ। ਸੋ ਇਹ ਜਿਹੜਾ ਆ ਕਾਫੀ ਉਹਨਾਂ ਨੂੰ ਜੋ ਵਾਈਟ ਹਾਊਸ ਆ ਇਹ ਜਿਹੜਾ ਹਿੱਟ ਕਰ ਰਿਹਾ ਵੀ ਇਫੈਕਟ ਨਹੀਂ ਹੋ ਰਿਹਾ ਜੋ ਇਨਫਲੇਸ਼ਨ ਨੂੰ ਘਟਾਉਣ ਦੀ ਗੱਲ ਕਹੀ ਗਈ ਸੀ। ਦੂਸਰੇ ਪਾਸੇ ਰੀਅਲ ਸਟੇਟ ਇੰਡਸਟਰੀ, ਮੌਰਗੇਜ ਇੰਡਸਟਰੀ ਤਾਂ ਇੱਕ ਤਰ੍ਹਾਂ ਨਾਲ ਡੈਡ ਹੋ ਗਈ ਆ, ਉਹ ਵੀ ਬਹੁਤ ਹਿੱਟ ਹੋ ਰਹੀ ਆ ਕਿਉਂਕਿ ਇੰਟਰਸਟ ਰੇਟ ਵੱਧ ਗਿਆ ਤੇ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਇੰਟਰਸਟ ਰੇਟ ਘਟੂਗਾ। ਸੋ ਉਹਦੇ ਕਰਕੇ ਜੋ ਰੀਅਲ ਸਟੇਟ ਮਾਰਕੀਟ ਆ ਉਹ ਵੀ ਕਾਫੀ ਸਲੋ ਹੋਈ ਹੋਈ ਹੈ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਗੱਲ ਕਰੀਏ, ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਉਸ ਉੱਤੇ ਇਹ ਕਥਿਤ ਤੌਰ ਦੇ ਉੱਤੇ ਸ਼ੱਕ ਆ ਵੀ ਇਸ ਨੇ ਹਟਿੰਗਟਨ ਬੀਚ ਦੇ ਵਿੱਚ 3 ਬਾਈਸਾਈਕਲਿਸਟ ਆ ਜਿਹੜੇ ਸਾਈਕਲ ਚਲਾ ਰਹੇ ਸੀ, ਉਹਨਾਂ ਦੇ ਉੱਤੇ ਉਹਨਾਂ ਨੂੰ ਸਟ੍ਰਾਈਕ ਜਿਹੜਾ ਕੀਤਾ, ਜਿਸ ਕਰਕੇ ਇੱਕ ਜਾਣੇ ਦੀ ਜਿਹੜੀ ਉਹ ਮੌਤ ਵੀ ਹੋ ਗਈ ਸੀਗੀ। ਸੋ ਇਹ ਘਟਨਾ ਜਿਹੜੀ ਆ ਉਹ ਮਾੜੀ ਜਿਹੜੀ ਇੱਕ ਵਾਪਰੀ ਹੈਗੀ ਆ ਹਟਿੰਗਟਨ ਬੀਚ ਦੇ ਵਿੱਚ, ਤੇ ਇਸ ਨੂੰ ਕੱਲ ਰਾਤੀ 9 ਵਜੇ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਸੀ। ਤੇ ਮਾਰਕੀਟ ਦਾ ਜੇ ਦੱਸਦੇ ਜਾਈਏ, ਅੱਜ ਡਾਓ ਜੋਨ 70 ਪੁਆਇੰਟ ਘਟ ਕੇ 34,500 ਤੇ 76 ਤੇ ਬੰਦ ਹੋਇਆ। S&P ਦੇ ਵਿੱਚ 6 ਪੁਆਇੰਟ ਵਧੇ 4467 ਤੇ। ਨੈਸਡੈਕ 40 ਪੁਆਇੰਟ ਵੱਧ ਕੇ 13,814 ਤੇ ਬੰਦ ਹੋਇਆ। ਸੋਨੇ ਦਾ ਭਾਅ $1934 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 4.2% ਦੇ ਉੱਤੇ ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,449, ਅਥੀਰੀਅਮ $1636 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82 ਤੇ 93 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1.35 ਤੇ $1 ਦੇ ਬਰਾਬਰ ਪਾਕਿਸਤਾਨ ਦੇ $299 ਤੇ 65 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।